ਰਾਜਾ ਵੜਿੰਗ ਅਕਸਰ ਹੀ ਆਪਣੇ ਵਿਵਾਦਤ ਬਿਆਨ ਤੇ ਮੁੱਦਿਆਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ। ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਕੀਤੀ ਤਿੱਖੀ ਸ਼ਬਦਾਵਲੀ ਕਰਕੇ ਵੀ ਰਾਜਾ ਵੜਿੰਗ ਨੇ ਖੂਬ ਸੁਰਖੀਆਂ ਬਟੋਰੀਆਂ। ਇੱਥੋਂ ਤੱਕ ਕਿ ਕੁਝ ਦਿਨ ਪਹਿਲਾਂ ਕਰਨ ਕਟਾਰੀਆ ਵੱਲੋਂ ਆਪਣੇ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਆਪ ਖੁਦਕੁਸ਼ੀ ਕਰਨ ਦੇ ਪਿੱਛੇ ਵੀ ਅਕਾਲੀ ਦਲ ਵੱਲੋਂ ਰਾਜਾ ਵੜਿੰਗ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਹੁਣ ਇੱਕ ਵਾਰ ਫਿਰ ਰਾਜਾ ਵੜਿੰਗ ਕਸੂਤੇ ਫਸ ਗਏ ਨੇ। ਪਿਛਲੇ ਦਿਨੀ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ, ਜਿਸ ਵਿੱਚ ਕਿਸੇ ਕੱਪੜੇ ਵਾਲੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤੂੰ ਮੈਂ ਦਾ ਮਾਮਲਾ ਸਾਹਮਣੇ ਆਇਆ ਸੀ। ਆਡੀਓ ਵਿੱਚ ਰਾਜਾ ਵੜਿੰਗ ਕੱਪੜੇ ਵਾਲੇ ਨੂੰ ਕਾਫੀ ਗਲਤ ਸ਼ਬਦਾਵਲੀ ਬੋਲਦੇ ਸੁਣਾਈ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਮੰਤਰੀ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਯਾਰ, ਜਿਹੜਾ ਤੂੰ ਸੁਨੇਹਾ ਲਾਇਆ ਨਾ 27000 ਪਹਿਲਾਂ ਵਾਲੇ ਪੈਸੇ ਦਿਓ। ਹਾਂਜੀ, ਪੈਸੇ ਲੈ ਲਾ ਤੇ ਮੇਰੇ ਕੱਪੜੇ ਨਾਲ ਸਿਉਣੀ, ਠੀਕ ਹੈ? ਮੇਰੇ ਕੱਪੜੇ ਤੇਰੇ ਵਾਪਸ। ਤੇ ਜੇ ਦਿਮਾਗ ਖਰਾਬ ਹੋਇਆ ਹੋਵੇ ਤਾਂ ਆਪਦਾ ਦਿਮਾਗ ਸੈੱਟ ਰੱਖ। ਨਹੀਂ ਭਾਜੀ, ਨਹੀਂ ਕੱਪੜੇ ਸੋਣਾ ਤੇ ਫਲਾਣ ਤੂੰ ਏਡਾ ਬੇਇੱਜ਼ਤੀ ਕਰਦਾ ਵੀ ਪਹਿਲਾਂ ਪੈਸੇ ਲਿਆਓ, ਮੇਰੇ ਬੰਦੇ ਨੂੰ ਫੋਨ ਕਰ। ਨਹੀਂ ਵੀਰ ਜੀ, 3 ਸਾਲ ਹੋ ਗਏ ਪੈਸੇ ਲੈਣ ਨੂੰ। ਪੈਸੇ ਲੈ ਲਾ, ਮੇਰੇ ਕੱਪੜੇ ਹੁਣੇ ਪੈਕ ਕਰ ਦੇ। ਹਾਂਜੀ, 27000 ਰੁਪਏ ਤੈਨੂੰ ਬੰਦਾ ਫੜਾਉਂਦਾ ਹੈ। ਠੀਕ ਹੈ ਭਾਜੀ, ਬਿਲਕੁਲ। ਹਾਂ, ਤੇ ਆਪਦੀ ਔਕਾਤ ਚ ਰਹਿ। ਜੇ ਚਾਹ ਵੀਰੇ, ਮੈਂ ਤਾਂ ਔਕਾਤ ਚ, ਮੈਂ ਤਾਂ ਔਕਾਤ ਚ। ਤੂੰ ਸਮਝਦਾ ਤੂੰ ਤੇ ਦੋ ਮੰਤਰੀਆਂ ਦੇ ਕੱਪੜੇ ਬਣਾਉਣ ਲੱਗਦਾ? ਤੇਰਾ ਦਿਮਾਗ ਖਰਾਬ ਹੋ ਗਿਆ? ਨਹੀਂ, ਤੁਸੀਂ ਕਿਸ ਗੱਲੋਂ ਗਾਲਾਂ ਕੱਢਦੇ ਹੋ ਜੀ? ਪੈਸੇ ਦੇ ਹੁੰਦਾ ਤਾਂ ਫੇਰ ਆਪਾਂ ਲਾਂਗੇ। ਤੇ ਵੀਰ ਜੀ, ਰਾਜਾ ਵੜਿੰਗ ਜੀ, ਤੁਹਾਡੇ ਕੋਲ ਪੈਸੇ ਲੈਣੇ 3 ਸਾਲ ਹੋ ਗਏ। ਮੈਂ ਤੇਰੇ ਕੋਲੇ ਜਦੋਂ ਆਇਆ ਸੀ, ਤੂੰ ਮੈਨੂੰ ਕਹਿਣਾ ਸੀ ਉਦੋਂ ਹੀ। ਤੂੰ ਮੈਨੂੰ ਇਹ ਕਹਿ ਕਿ ਬਾਈ ਜੀ ਤੈਨੂੰ ਬਾਈ ਜੀ, ਮੈਂ ਮੈਸੇਜ ਲਾਇਆ, ਰੌਕਸੀ ਨੂੰ ਮੈਸੇਜ ਵੀ ਲਾਇਆ, ਪਿਛਲੇ ਸਾਲ ਮੈਸੇਜ ਵੀ ਲਾਇਆ। ਕਿਹਾ ਯਾਰ ਤੂੰ ਆਪਦੇ ਪੈਸੇ, ਤੂੰ ਮੇਰੇ ਬੰਦੇ ਨੂੰ ਫੋਨ ਕਰਕੇ ਕਿਹਾ ਵੀ ਪਹਿਲਾਂ ਵਾਲੇ ਪੈਸੇ ਲਿਆਓ, ਫੇਰ ਦੇਵਾਂਗੇ ਕੁਰਤੇ ਪਜਾਮੇ। ਤੇ ਭਾਜੀ, ਪੈਸੇ ਮੰਗ ਲੈ, ਗਣਾ ਥੋੜਾ ਕਰ ਲਿਆ। 3 ਸਾਲ ਹੋ ਗਏ ਜੀ। ਪੈਸੇ ਤੈਨੂੰ ਕਿਹਨੇ ਆਖਿਆ ਵੀ ਨਾ ਲੈ? ਪੈਸੇ ਨਹੀਂ ਆਖਿਆ। ਰਾਜੂ ਕੱਪੜਾ ਲੈ ਗਿਆ ਸੀ, ਕਹਿੰਦਾ ਮੈਂ ਹੁਣੇ ਦੇ ਦੇਣਾ ਪੈਸੇ। ਪੈਸੇ ਕਿੰਨੇ ਹੈ ਸੁਣਿਆ ਨਾ? ਪਰ ਦਿਮਾਗ ਆਪਦਾ ਟਿਕਾਣੇ 'ਚ ਰਹਿਣਾ ਚਾਹੀਦਾ ਬੰਦੇ ਦਾ। ਤੇਰਾ ਦਿਮਾਗ ਟਿਕਾਣੇ 'ਚ? ਵੀਰੇ, ਮੇਰਾ ਦਿਮਾਗ ਟਿਕਾਣੇ 'ਚ ਹੀ ਆ, ਮੇਰਾ ਟਿਕਾਣੇ 'ਚ ਹੀ ਆ। ਹਾਂ, ਬਦਤਮੀਜ਼ ਹੋ ਗਿਆ ਬਹੁਤ ਜ਼ਿਆਦੇ। ਬਦਤਮੀਜ਼ ਤਾਂ ਹੋ ਗਿਆ, ਪੈਸੇ ਮੰਗ ਲੈ। ਕਿਹੜੇ ਪੈਸੇ ਵਾਲੇ ਉੱਲੂ ਦੀਆਂ ਪੱਠਿਆ? ਮੈਨੂੰ ਕਿੱਥੇ ਆਖਿਆ ਤੂੰ ਪੈਸੇ? ਭਾਜੀ, ਤਮੀਜ਼ ਨਾਲ ਬੋਲੋ। ਤੂੰ ਬੋਲੇ ਤਮੀਜ਼ ਨਾਲ, ਖੋਤੇ। ਚੱਲ ਇਹ ਗੱਡੀਆਂ ਲਾ ਮੋੜੇ ਰੀਸ ਕਰਕੇ। ਤੂੰ, ਤੇਰਾ ਦਿਮਾਗ ਫੇਲ। ਚੱਲ ਕੋਈ ਨਹੀਂ, ਆਜੋ। ਕੋਈ ਗੱਲ ਨਹੀਂ। ਦਿਮਾਗ ਆਪਦਾ ਟਿਕਾਣੇ ਰੱਖ। ਮੇਰਾ ਦਿਮਾਗ ਟਿਕਾਣੇ ਤੇ ਹੈ। ਸਾਲੇ ਦੇ ਮਾਰ ਕੇ ਜੁੱਤੀਆਂ ਸਿਰ ਗੰਜਾ ਕਰ ਦਿਆਂਗੇ। ਅੱਛਾ, ਚਲੋ ਕੋਈ ਗੱਲ ਨਹੀਂ, ਦੇਖ ਲਾਂਗੇ। ਸ਼ਰਾਬ ਦੱਸ। ਇਸ ਸੰਬੰਧੀ ਜਦੋਂ ਕੱਪੜੇ ਵਾਲੇ ਪ੍ਰਿੰਸ ਸਟਾਈਲ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਆਡੀਓ ਤਾਂ ਸਾਡੀ ਹੈ, ਪਰ ਇਹ ਮੈਂ ਵਾਇਰਲ ਨਹੀਂ ਕੀਤੀ ਅਤੇ ਨਾ ਹੀ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਹੈ। ਤੇ ਆਡੀਓ ਜਿਹੜੀ ਵਾਇਰਲ ਹੋਈ ਆ, ਮੈਂ ਤਾਂ ਆਪ ਹੈਰਾਨ ਆ ਰਾਦਾ ਵੀ ਉਹ ਕਿਸ ਤਰ੍ਹਾਂ ਹੋ ਗਈ ਹੈ ਨਾ। ਜਿਹੜੀ ਆਵਾਜ਼ ਆ ਉਹ ਮੇਰੀ ਹੋਈ ਆ, ਨਾਲ ਰਾਜਾ ਅਮਰਿੰਦਰ ਸਿੰਘ MLA ਜਿਹੜੀ ਉਹਨਾਂ ਦੀ ਆ। ਤੇ ਉਹ ਭਾਜੀ ਸਾਰਾ ਸਾਡਾ ਸੋਲਵ ਹੋ ਗਿਆ। ਜੋ ਸੀਗਾ ਪੇਮੈਂਟ ਦੀ ਥੋੜ੍ਹੀ ਗੱਲਬਾਤ ਸੀਗੀ, ਤੇ ਮੈਂ ਤਾਂ ਚਲੋ ਨੋਰਮਲ ਮੰਗੀ ਸੀ, ਪਰ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਇੰਨੀ ਮੈਨੂੰ ਤਲਖੀ ਭਰਿਆ ਜਵਾਬ ਉਹ ਮਿਲੂਗਾ। ਤੇ ਦੁੱਖ ਹੁੰਦਾ ਇਸ ਗੱਲ ਦਾ ਭਾਜੀ। ਤੇ ਬਾਕੀ ਕਿੰਨੇ ਟਾਈਮ ਦੀ ਸੀ ਭਾਜੀ? ਹੋ ਗਏ 3-4 ਸਾਲ। ਜਿਵੇਂ ਕੋਈ 4 ਨਗ ਪਹਿਲਾਂ ਬਣ ਗਏ, 2 ਬਾਅਦ 'ਚ ਬਣ ਗਏ, ਇਸ ਤਰ੍ਹਾਂ ਸਾਰਾ ਸੀਗਾ। ਤੇ ਚਲੋ ਆਪਾਂ ਮੰਗਣੀ ਸੀ, ਕਈ ਵਾਰੀ ਮਨ 'ਚ ਆ ਜਾਂਦਾ ਨਹੀਂ ਯਾਰ ਐਤਕੀ ਮੈਂ ਨਹੀਂ ਬਣਾਉਣੇ ਵੀ ਜਿੰਨੇ ਚਿਰ ਮੇਰੀ ਪੇਮੈਂਟ ਨਹੀਂ ਆਉਂਦੀ। ਆਪਾਂ ਕਿਹੜਾ 2 ਨੰਬਰ ਦਾ ਕੰਮ ਕਰਦੇ ਜੀ, ਨਾ ਹੀ ਕਦੇ ਆਪਾਂ ਕੰਮ ਦੇਖਿਆ। ਤੇ ਉਹ ਇਹਦੇ PA ਨੂੰ ਮੈਂ 2-3 ਵਾਰੀ ਫੋਨ ਕੀਤੇ ਸੀ, ਤੇ ਉਹ ਪੈਸੇ ਮੇਰੇ ਦੇ ਗਏ। ਉਹ ਸਾਰਾ ਨਿਬੜ ਗਿਆ। ਲੀਕ ਹੋਣ ਦਾ, ਆਡੀਓ ਲੀਕ ਹੋਈ, ਇਹਦਾ ਦੁੱਖ ਆ ਮੈਨੂੰ ਵੀ ਇਹ ਕਿਉਂ ਹੋਈ ਹੈ ਨਾ। ਮੇਰਾ ਕੋਈ ਮਨਸ਼ਾ ਨਹੀਂ ਸੀ ਵੀ ਇੱਦਾਂ ਮੈਂ ਵੀਡੀਓ ਆਡੀਓ ਬਣਾਊਂਗਾ, ਉਹਨਾਂ ਦੀ ਕਰੂੰਗਾ, ਜਾਂ ਕਿਉਂਕਿ ਮੇਰੇ ਦਾ ਫੋਨ 'ਚ ਰੂਟੀਨ ਨਾਲ ਹੀ ਮੈਂ ਫੋਨ ਹੀ ਉਹ ਲੈਣਾ ਜਿਹੜਾ ਮੇਰਾ ਰਿਕਾਰਡਿੰਗ ਕਰਦਾ, ਕਿਉਂ ਕਸਟਮਰ ਦੇ ਫੋਨ ਆਉਂਦੇ ਹੁੰਦੇ ਆ ਜੀ ਵੀ ਮੇਰੇ ਆ ਸਾਈਜ਼ ਚੇਂਜ ਕਰ ਦਿਓ ਜੀ। ਇਸ ਕਰਕੇ ਕਾਪੀ ਪੈਨ ਕਈ ਵਾਰੀ ਨਹੀਂ ਕੋਲ ਹੁੰਦਾ, ਤੇ ਉਹ ਆਡੀਓ ਵਿੱਚ ਰਿਕਾਰਡ ਹੋ ਗਈ ਜੀ। ਉਹਦੀ ਹੁਣ ਇਹ ਨਹੀਂ ਪਤਾ ਵੀ ਲੀਕ ਕਿਸ ਤਰ੍ਹਾਂ ਹੋਈ, ਕਿੱਦਾਂ ਨਹੀਂ। ਬਾਕੀ ਜਿਹੜੀ ਪੇਮੈਂਟ ਆ ਉਹ ਦੇ ਗਏ ਸੀਗੇ, ਉਸ ਤੋਂ ਬਾਅਦ 'ਚ ਉਹਨਾਂ ਨੇ ਕੋਈ ਮੇਰੇ 'ਤੇ ਵਾਧਾ ਨਹੀਂ। ਜਦੋਂ ਇਸ ਵਾਇਰਲ ਆਡੀਓ ਸੰਬੰਧੀ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਤੇ ਲੱਗੇ ਦੋਸ਼ ਬੇਬੁਨਿਆਦੀ ਨੇ ਅਤੇ ਉਹਨਾਂ ਵੱਲੋਂ ਕਿਸਾਨਾਂ ਦਾ ਕੋਈ ਵੀ ਪੈਸਾ ਨਹੀਂ ਦੇਣਾ। ਉਹਨਾਂ ਅਕਾਲੀ ਦਲ ਤੇ ਦੋਸ਼ ਲਗਾਏ ਕਿ ਅਕਾਲੀ ਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਜੇਕਰ ਪੂਰੇ ਪੰਜਾਬ 'ਚ ਕਿਸੇ ਨੇ ਵੀ ਮੇਰੇ ਜਾਂ ਮੇਰੇ ਪਰਿਵਾਰ ਕੋਲੋਂ ਪੈਸੇ ਲੈਣੇ ਨੇ ਤਾਂ ਉਹ ਸਬੂਤ ਲਿਆ ਕੇ ਪੈਸੇ ਲੈ ਜਾ ਸਕਦੇ ਨੇ। ਬਈ ਰਾਜਾ ਵੜਿੰਗ ਤੋਂ ਰੋਜ਼ਾਨਾ ਸੋਸ਼ਲ ਮੀਡੀਆ 'ਚ ਮੈਨੂੰ ਰਹਿਣ ਦੀ ਆਦਤ ਨਹੀਂ ਹੈ, ਲੇਕਿਨ ਜਿਹੜੇ ਮੇਰੇ ਵਿਰੋਧੀ ਹੈ
ਸੁਖਬੀਰ ਸਿੰਘ ਬਾਦਲ, ਜਦੋਂ ਦਾ ਮੈਂ ਉਹਨਾਂ ਨਾਲ ਚੁਣਾਵ ਲੜਿਆ ਐਮਪੀ ਦਾ, ਉਹਨਾਂ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਰਾਜੇ ਵੜਿੰਗ ਦੇ ਖਿਲਾਫ ਕੋਈ ਨਾ ਕੋਈ ਚੀਜ਼ ਭਾਲੀ ਜਾਵੇ। ਪਹਿਲਾਂ ਵੀ ਇਲੈਕਸ਼ਨਾਂ ਦੇ ਦਰਮਿਆਨ ਵੀ ਉਹਨਾਂ ਨੇ ਕਈ ਵੀਡੀਓਜ਼ ਜਾਰੀ ਕੀਤੀਆਂ ਕਿ ਰਾਜਾ ਵੜਿੰਗ ਸ਼ਰਾਬ ਦਾ ਟਰੱਕ ਮੰਗਾ ਰਿਹਾ ਹੈ, ਉਹ ਵਾਇਰਲ ਹੋਈ। ਫਿਰ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਵੀਨੂ ਬਾਦਲ ਜੀ ਦੇ ਖਿਲਾਫ ਕੋਈ ਗੱਲ ਕਰ ਰਿਹਾ ਹੈ, ਮਨਪ੍ਰੀਤ ਬਾਦਲ ਜੀ ਦੇ ਖਿਲਾਫ, ਉਹ ਇੱਕ ਵੀਡੀਓ ਮੇਰੀ ਵਾਇਰਲ ਹੋਈ। ਫਿਰ ਮੇਰੀ ਕੋਈ ਇੱਕ, ਕਿਉਂਕਿ ਪੀਟੀਸੀ ਉਹਨਾਂ ਦਾ ਚੈਨਲ ਵੀ ਹੈ, ਫਿਰ ਉਹਨਾਂ ਨੇ ਇੱਕ ਖਾਂਸੀ ਦੀ ਦਵਾਈ ਸੀ, ਉਹ ਮੇਰੇ ਖਿਲਾਫ ਵੀਡੀਓ ਜਾਰੀ ਹੋਈ। ਫਿਰ ਉਹਨਾਂ ਨੇ ਇੱਕ ਮਾਨਸਾ ਕਾਂਡ ਸੀਗਾ, ਇੱਕ ਕੋਈ ਬੰਦਾ ਫੜਿਆ ਸੀ ਉੱਥੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਉਹਨਾਂ ਨੇ ਮੇਰੇ ਖਿਲਾਫ ਵੀਡੀਓ ਜ਼ਾਹਿਰ ਹੋਈ। ਫਿਰ ਇੱਕ ਬੰਦਾ ਸਾਡੇ ਗਿੱਦੜਬਾਹ 'ਚ ਵਿਚਾਰੇ ਨੇ, ਉਹਨੂੰ ਘਟਨਾ ਹੋ ਗਈ ਸੀ, ਉਹ ਵੀਡੀਓ ਜ਼ਾਹਿਰ ਹੋਈ। ਸੋ ਮੇਰੇ ਕਹਿਣ ਦਾ ਮਤਲਬ ਰੋਜ਼ਾਨਾ ਵੀਡੀਓ ਵਾਇਰਲ ਹੋਣੀ ਗੱਲ। ਫਿਰ ਕੱਲ ਪਾਸੋਂ ਇੱਕ ਡੱਬਿਆਂ ਦੀ ਸੀ, ਰਾਜਾ ਵੜਿੰਗ ਵੱਢ ਰਿਹਾ ਡੱਬੇ, ਉਹ ਪੂਰੀ ਵੀਡੀਓ ਬਣਾ ਕੇ ਉਹ ਲੋਕਾਂ ਨੂੰ ਉਹ ਡੱਬੇ ਨੂੰ ਮਾਰਿਆ ਗਿਆ। ਸੋ ਇਹੋ ਜਿਹੀਆਂ ਫਿਰ ਕਈ ਇਹਨਾਂ ਦੇ ਗੁੰਡੇ ਮੇਰੇ ਪਰਿਵਾਰ ਦੇ ਖਿਲਾਫ ਅਕਸਰ ਹੀ ਵੀਡੀਓਜ਼ ਪਾਉਂਦੇ ਰਹਿੰਦੇ ਆ। ਜਿੱਥੋਂ ਤੱਕ ਅੱਜ ਦੀ ਵੀਡੀਓ ਦੀ ਗੱਲ ਹੈ, ਮੈਂ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ। ਪਹਿਲੀ ਗੱਲ, ਮੈਂ ਕਿਸੇ ਨਾਲ ਲੜ ਸਕਦਾ, ਮੈਂ ਕਿਸੇ ਨੂੰ ਹੋ ਸਕਦਾ ਕੁਝ ਕਿਹਾ ਹੋਵੇ, ਪਰ ਮੈਂ ਅੱਜ ਮੈਨੂੰ ਦੱਸ ਦਿਨ ਮੈਂ ਤੁਹਾਡੇ ਮੀਡੀਆ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਪੰਜਾਬ 'ਚ ਕੋਈ ਬੰਦੇ ਨੇ, ਕਿਸੇ ਛੋਟੇ ਵੱਡੇ ਨੇ, ਬਾਈ ਜੀ ਮੇਰੀ ਬੇਨਤੀ ਹੈ, ਕਿਸੇ ਨੇ ਮੇਰੇ ਤੋਂ ਕੋਈ ਰੁਪਈਆ ਲੈਣਾ ਹੋਵੇ, ਕੋਈ ਛੋਟਾ, ਕੋਈ ਕਰਿਆਨੇ ਵਾਲਾ, ਕੋਈ ਫੈਕਟਰੀ ਵਾਲਾ, ਕੋਈ ਪਲਾਟ ਵਾਲਾ, ਜਾਂ ਕਿਸੇ ਦਾ ਕੋਈ ਕੰਮ ਮਾੜਾ ਕੀਤਾ ਹੋਵੇ, ਕਿਉਂਕਿ ਹੁਣ ਸਾਰਾ ਕੰਮ ਇੱਕੇ ਵਾਰੀ ਖੁੱਲ ਰਹੇ ਹੈ, ਤਾਂ ਉਹ ਇੱਕੋ ਵਾਰੀ ਆ ਜਾਣੇ ਚਾਹੀਦੇ। ਰੋਜ਼ਾਨਾ ਕੋਈ ਬਾਦਲ ਵਾਲੇ ਨਵੀਂ ਸਕੀਮ ਬਣਾ ਕੇ ਮੇਰੇ ਖਿਲਾਫ ਲਾਂਚ ਕਰ ਦਿੰਦੇ ਹੈ। ਸੋ ਮੈਂ ਚਾਹੁੰਦਾ ਕਿ ਇੱਕ ਤਾਂ ਮੈਨੂੰ ਪੰਜਾਬ 'ਚ ਕਿਸੇ ਨੇ ਮੇਰੇ ਤੋਂ ਪੈਸੇ ਲੈਣੇ, ਪੂਰੇ ਪੰਜਾਬ 'ਚ, ਨਾ ਕੇਵਲ ਪੰਜਾਬ 'ਚ, ਹਿੰਦੁਸਤਾਨ 'ਚੋਂ ਕਿਰਪਾ ਕਰਕੇ ਮੈਨੂੰ ਦੱਸ ਦੇਣ। ਜਿੱਥੋਂ ਤੱਕ ਅੱਜ ਦੀ ਵੀਡੀਓ ਦੀ ਗੱਲ ਹੈ, ਮੈਨੂੰ ਨਹੀਂ ਪਤਾ ਕਿ ਉਹਦਾ ਅਲਟੀਮੇਟਲੀ ਸਭ ਤੋਂ ਪਹਿਲਾਂ ਮੈਂ ਇਨਸਾਨ ਹਾਂ। ਮੈਂ ਕੋਈ ਹਰ ਵਕਤ ਸਿਆਸੀ ਕੰਮ ਨਹੀਂ ਖੇਡਦਾ ਜਾਂ ਸਿਆਸੀ ਗੱਲ ਨਹੀਂ ਕਰਦਾ। ਹਰ ਬੰਦਾ ਇਨਸਾਨੀਅਤ ਗੱਲ ਕਰਦਾ। ਕਦੇ ਕਦੇ ਇਨਸਾਨ ਨੂੰ ਵੀ ਗੁੱਸਾ ਆਉਂਦਾ ਹੈ ਮਾੜੀ ਮੋਟੀ ਗੱਲ 'ਤੇ ਵੀ ਇਹ ਗੱਲ ਨਜਾਇਜ਼ ਕਿਉਂ ਹੋਈ ਹੈ। ਸੋ ਪਰ ਮੈਂ ਬਹੁਤ ਕੰਟਰੋਲ ਰੱਖਦਾ। ਮੈਨੂੰ ਉਹ ਰੋਜ਼ਾਨਾ ਭਖਾਉਣ ਦੀ ਕੋਸ਼ਿਸ਼ ਕਰਦੇ ਹੈ। ਜਿੱਥੋਂ ਤੱਕ ਅੱਜ ਦੇ ਪੈਸਿਆਂ ਦੀ ਗੱਲ ਹੈ, ਕਿਸੇ ਦੀ, ਮੇਰੀ ਬੇਨਤੀ ਹੈ, ਮੇਰੇ ਕੋਲੇ ਇੱਕ ਬਿੱਲ ਪਿਆ ਹੈ 7/1/2021 ਦਾ। ਇਹ 7/1/2021 ਦਾ ਬਿੱਲ ਹੈ ਮੇਰਾ ਖਿਆਲ। ਤੇ ਇੱਕ ਆ ਦੋ ਬਿੱਲ ਹੈ, ਇਹ 9,000 ਰੁਪਏ ਦਾ ਬਿੱਲ ਹੈ, ਇਹ ਮੇਰਾ ਖਿਆਲ 18,000 ਰੁਪਏ ਦਾ ਬਿੱਲ ਹੈ। ਇੱਥੇ ਪੇੜ ਦੀ ਮੋਹਰ ਲੱਗੀ। ਸੋ ਸਾਰੇ ਪੈਸੇ ਰਾਜਾ ਵੜਿੰਗ ਕਦੇ ਕਿਸੇ ਦਾ ਪੈਸਾ ਨਹੀਂ ਦੇਣਾ। ਕੋਈ ਦਿਹਾੜੀ ਵਾਲਾ ਵੀ ਵਿਅਕਤੀ ਕਹਦੇ ਕਿ ਰਾਜਾ ਵੜਿੰਗ ਤੋਂ ਕੋਈ 100 ਰੁਪਇਆ ਲੈਣਾ ਹੈ ਤਾਂ ਮੈਂ ਉਹਦਾ ਗੁਨੇਗਾਰ ਹੈ। ਜਿੱਥੋਂ ਰਹੀ ਗੱਲ ਕਿਸੇ ਨੂੰ ਕੁਝ ਕਹਿਣ ਦੀ, ਹੋ ਸਕਦਾ ਕਦੇ ਕਿਸੇ ਦੀ ਕੋਈ ਗਲਤੀ ਹੋਈ ਹੋਵੇ, ਅਗਲੇ ਨੇ ਵੀ ਕੋਈ ਗੱਲ ਕਹੀ ਹੋਵੇ, ਉਹ ਕਿਸੇ ਨੇ ਨਹੀਂ ਕਰਨਾ। ਫਿਰ ਇੱਕ ਵਾਰੀ ਹੋਇਆ ਸੀ, ਇੱਕ ਬੰਦਾ ਉਹ ਫੜਿਆ ਗਿਆ ਸੀਗਾ MC ਉੱਥੋਂ ਦਾ, ਗਿੱਦੜਵੇ ਦਾ, ਉਹ ਕਹਿੰਦੇ ਰਾਜਾ ਵੜਿੰਗ ਨੂੰ, ਅੱਜ ਰਾਜਾ ਵੜਿੰਗ ਨੇ ਮਾਫੀ ਮੰਗਾਈ, ਘਰੇ ਸੱਦਿਆ ਉਹਨੂੰ ਤੇ ਫਿਰ ਮਾਫੀ ਮੰਗਾਈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ तमाम ਸੋਸ਼ਲ ਮੀਡੀਆ ਵਾਲਿਆਂ ਨੂੰ ਕਿ ਡੂੰਘਾਈ 'ਚ ਤੱਥਾਂ 'ਚ ਜਾਣਾ ਚਾਹੀਦਾ। ਪਹਿਲਾਂ ਤੱਥਾਂ 'ਚ ਜਾਓ ਤੇ ਫਿਰ ਕੋਈ ਗੱਲ ਕਰੋ। ਔਰ ਦੁਬਾਰਾ ਫਿਰ ਬੇਨਤੀ ਹੈ, ਜੇ ਕਿਸੇ ਵਿਅਕਤੀ ਨੇ ਮੇਰੇ ਤੋਂ ਕੋਈ ਪੈਸਾ ਲੈਣਾ ਜਾਂ ਮੇਰੇ ਪਰਿਵਾਰ ਤੋਂ ਪੈਸਾ ਲੈਣਾ ਤੇ ਸਬੂਤ ਉਹ ਦੇਣ, ਮੈਂ ਉਹਦਾ ਪਾਈ ਚੁਕਾਵਾਂਗਾ ਔਰ ਸਾਰੀ ਉਮਰ ਉਹਨਾਂ ਦੇ ਸਾਹਮਣੇ ਸਿਰ ਨੀਵਾਂ ਰੱਖਾਂਗਾ। ਤੇ ਜੇ 1.5 ਮਹੀਨੇ ਦੇ ਮੈਂ ਬਿੱਲ ਦਿੱਤੇ ਹੋਏ ਹੈ, 1.5 ਮਹੀਨਾ ਪਹਿਲਾਂ ਦੇ, ਤੇ ਵੀਡੀਓ ਅੱਜ ਕਿਉਂ ਜਾਰੀ ਹੋਈ? ਇਹਦੇ ਪਿੱਛੇ ਰਾਜ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜੋ ਆ ਕੇ ਮੈਨੂੰ ਤਾੜਿਆ ਤੇ ਮੈਂ ਉਸ ਤੋਂ ਬਾਅਦ ਜੋ ਆਪਦਾ ਕੰਮ ਕੀਤਾ, ਉਹ ਇਦਾਂ ਦੀਆਂ ਸਕੀਮਾਂ ਲਾ ਰਿਹਾ ਵੀ ਕਿੱਦਾਂ ਰਾਜੇ ਦੀ ਛਵੀ ਨੂੰ ਬਦਨਾਮ ਕੀਤਾ ਜਾਵੇ। ਭਾਈ ਸਾਹਿਬ, ਤੇਰੇ ਪੇੜ ਬੰਦਿਆਂ ਦੇ ਸੋਸ਼ਲ ਮੀਡੀਆ ਤੇ ਚਲਾਉਣ ਨਾਲ ਨਾ ਤਾਂ ਰਾਜੇ ਵੜਿੰਗ ਦੀ ਛਵੀ ਖਰਾਬ ਹੋਣੀ ਹੈ, ਨਾ ਕਰ ਸਕਦਾ ਹੈ। ਤੇਰੇ ਨਾਲ ਲੜਾਈ ਹੈ ਤੇ ਲੜਾਈ ਜਾਰੀ ਰੱਖਾਂਗੇ, ਮਰਤੇ ਦਮ ਤੱਕ ਜਾਰੀ ਰੱਖਾਂਗੇ। ਜਿੰਨਾ ਚਿਰ ਸਰੀਰ 'ਚ ਜਾਨ ਹੈ ਉਹਨਾਂ ਚਿਰ ਲੜਾਈ ਜਾਰੀ ਰੱਖਾਂਗੇ, ਜਿੰਨਾ ਮਰਜ਼ੀ ਜੋ ਲਾਦਾ ਸੁਖਬੀਰ ਸਿੰਘ। ਫਿਲਹਾਲ ਦੁਕਾਨਦਾਰ ਵੱਲੋਂ ਇਹ ਗੱਲ ਤਾਂ ਸਵੀਕਾਰੀ ਗਈ ਹੈ ਕਿ ਆਡੀਓ ਉਸ ਦੀ ਤੇ ਰਾਜਾ ਵੜਿੰਗ ਦੀ ਹੈ। ਵਾਇਰਲ ਕਿਵੇਂ ਹੋਈ ਇਸ ਦੀ ਪੁਸ਼ਟੀ ਨਹੀਂ ਕੀਤੀ ਤੇ ਮਾਮਲਾ ਵੀ ਸੁਲਝਾ ਲਿਆ ਗਿਆ।
ਪਰ ਅਕਸਰ ਹੀ ਸਿਆਸੀ ਆਗੂ ਤੇ ਕਈ ਪੁਲਿਸ ਕਰਮਚਾਰੀ ਆਪਣੇ ਅਹੁਦੇ ਦੇ ਦਮ ਤੇ ਕਈ ਗਰੀਬਾਂ ਦਾ ਹੱਕ ਮਾਰ ਲੈਂਦੇ ਨੇ, ਜਿਨ੍ਹਾਂ ਦੀ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਦੇ ਵੀ ਕਿਸੇ ਗਰੀਬ ਦਾ ਹੱਕ ਨਾ ਮਾਰਿਆ ਜਾਵੇ। ਮੁਕਤਸਰ ਤੋਂ ਤਰਸੇਮ ਟੂਡੀ, ਇੰਡੋਜ਼ ਟੀਵੀ, ਆਸਟ੍ਰੇਲੀਆ।